ਅਗਲੀ ਖਬਰ ਵੱਲ ਚੱਲੀਏ ਜੋ ਟਿਕਟੌਕ ਨੂੰ ਲੈ ਕੇ ਆ। ਟਿਕਟੌਕ ਦੇ ਸੰਬੰਧ ਦੇ ਵਿੱਚ ਹੁਣ ਅੱਜ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਆਰਗੂਮੈਂਟਸ ਸੁਣਨਗੇ ਜਨਵਰੀ 10 ਨੂੰ। ਟਿਕਟੌਕ ਨੂੰ ਲਾਸਟ ਡੇਟ ਜਨਵਰੀ 19 ਦਿੱਤੀ ਗਈ ਹੈਗੀ ਆ। ਉਹ ਤੋਂ ਪਹਿਲਾਂ ਜਾਂ ਤਾਂ ਉਹਨਾਂ ਨੂੰ ਵੇਚਣਾ ਪਊਗਾ ਕਿਸੇ ਅਮਰੀਕਨ ਕੰਪਨੀ ਨੂੰ, ਜਾਂ ਫਿਰ ਉਹ ਸ਼ਟ ਡਾਊਨ ਹੋਊਗੀ। ਇਸ ਟਾਈਮ 170 ਮਿਲੀਅਨ ਤੋਂ ਵੱਧ ਯੂਜ਼ਰਸ ਆ ਅਮਰੀਕਾ ਦੇ ਵਿੱਚ ਟਿਕਟੌਕ ਦੇ ਉੱਤੇ। ਸੁਪਰੀਮ ਕੋਰਟ ਨੇ ਅੱਜ ਸਵੇਰੇ ਹੀ ਕਿਹਾ ਆ ਵੀ ਉਹ ਫੈਡਰਲ ਲਾ ਜਿਹੜਾ ਵੀ ਜਿਹਦੇ ਮੁਤਾਬਕ ਕਹਿੰਦੇ ਵੀ ਟਿਕਟੌਕ ਬੰਦ ਹੋਣੀ ਆ। ਚਾਈਨੀਜ਼ ਪੇਰੈਂਟ ਕੰਪਨੀ ਦੀ ਇਹ ਜੋ ਟਿਕਟੌਕ ਕੰਪਨੀ ਹੈਗੀ ਆ, ਜਨਵਰੀ 10 ਨੂੰ ਇਸ ਇਸ਼ੂ ਦੇ ਉੱਤੇ ਆਰਗੂਮੈਂਟ ਕਰਨਗੇ ਵੀ ਇਹ ਸਪੀਚ ਇਨ ਵਾਇਲੇਸ਼ਨ ਆਫ ਫਸਟ ਅਮੈਂਡਮੈਂਟ ਨੂੰ ਕਿਤੇ ਰੀਸਟ੍ਰਿਕਟ ਤਾਂ ਨਹੀਂ ਕਰਦਾ ਹੈਗਾ ਜੇ ਟਿਕਟੌਕ ਨੂੰ ਬੰਦ ਕੀਤਾ ਜਾਂਦਾ ਹੈਗਾ। ਇਹ ਤਾਂ ਨਹੀਂ ਪਤਾ ਕਿੰਨਾ ਕੁ ਟਾਈਮ ਲੱਗੂਗਾ ਸੁਪਰੀਮ ਕੋਰਟ ਨੂੰ ਡਿਸੀਜਨ ਦੇਣ ਦੇ ਲਈ, ਪਰ ਜਿਹੜੇ ਬਾਈਟ ਡਾਂਸ ਆ ਜਿਹੜੀ ਪੇਰੈਂਟ ਕੰਪਨੀ ਆ ਟਿਕਟੌਕ ਦੀ ਚਾਈਨਾ ਵੇਸਡ, ਉਹਨਾਂ ਨੇ ਸੁਪਰੀਮ ਕੋਰਟ ਨੂੰ ਇਹ ਕਿਹਾ ਵੀ ਡਿਸੀਜਨ ਜਿਹੜਾ ਆ ਜਨਵਰੀ 19 ਤੋਂ ਪਹਿਲਾਂ ਦਿੱਤਾ ਜਾਵੇ। ਟਾਈਮਿੰਗ ਇਸ ਆਰਗੂਮੈਂਟ ਦੀ ਬੜੇ ਕ੍ਰਿਟੀਕਲ ਸਮੇਂ ਦੇ ਉੱਤੇ ਆਈ ਆ। 19 ਤਰੀਕ ਨੂੰ 10 ਤਰੀਕ ਨੂੰ ਹੁਣ ਹੀਅਰਿੰਗ ਹੋਊਗੀ, 19 ਤਰੀਕ ਨੂੰ ਸ਼ਟ ਡਾਊਨ ਹੋ ਜਾਣੀ ਆ ਜੇ ਸੁਪਰੀਮ ਕੋਰਟ ਨੇ ਕੋਈ ਡਿਸੀਜਨ ਨਾ ਦਿੱਤਾ, ਤੇ 20 ਜਨਵਰੀ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣਾ ਚਾਰਜ ਸੰਭਾਲਣਾ ਹੈਗਾ ਆ। ਤੇ ਕਾਂਗਰਸ ਵੱਲੋਂ ਬਾਈ ਪਾਰਟੀਸਨ ਸਪੋਰਟ ਸੀਗੀ, ਤੇ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਬਿਲ ਜੋ ਬਾਈਡਨ ਉਹਨਾਂ ਨੇ ਅਪ੍ਰੈਲ ਦੇ ਵਿੱਚ ਇਹ ਜਿਹੜਾ ਲਾ ਆ ਉਹ ਸਾਈਨ ਕੀਤਾ ਸੀ ਟਿਕਟੌਕ ਨੂੰ ਬੰਦ ਕਰਨ ਦਾ। ਜਿਹੜੇ ਰਿਪਬਲਿਕਨਸ ਆ ਐਡਮਿਨਿਸਟ੍ਰੇਸ਼ਨ ਜਿਹੜਾ ਆ ਰਿਹਾ, ਹੋ ਸਕਦਾ ਉਹਨਾਂ ਦੇ ਜਿਹੜੇ ਵਿਊ ਪੁਆਇੰਟ ਥੋੜੇ ਡਿਫਰੈਂਟ ਹੋਣ, ਕਿਉਂਕਿ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਇਹ ਐਸੋਸੀਏਟਡ ਪ੍ਰੈਸ ਜੋ ਰਿਪੋਰਟ ਕਰ ਰਿਹਾ ਉਹੀ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਉਹਨਾਂ ਨੇ ਇਹ ਕਿਹਾ ਵੀ ਇੱਕ ਟਾਈਮ ਦੇ ਉੱਤੇ ਉਹਨਾਂ ਨੇ ਸਪੋਰਟ ਕੀਤਾ ਸੀ ਵੀ ਟਿਕਟੌਕ ਬੰਦ ਹੋਣਾ ਚਾਹੀਦਾ, ਪਰ ਉਹਨਾਂ ਨੇ ਬਾਅਦ ਦੇ ਵਿੱਚ ਇਹ ਕਿਹਾ ਵੀ ਅਸੀਂ ਹਰ ਇੱਕ ਸਿਚੁਏਸ਼ਨ ਤੇ ਦੇਖਾਂਗੇ। ਜਿਸ ਦਿਨ US ਦੀ ਸੁਪਰੀਮ ਕੋਰਟ ਦੇ ਵਿੱਚ ਟਿਕਟੌਕ ਕੰਪਨੀ ਦੇ ਲਾਇਰਸ ਨੇ ਫਾਈਲ ਕੀਤਾ ਕੇਸ, ਅਪੀਲ ਕੋਰਟ ਦਾ ਜੋ ਡਿਸੀਜਨ ਆਇਆ ਸੀ, ਸੇਮ ਡੇ ਟਿਕਟੌਕ ਦਾ ਜਿਹੜਾ CEO ਸ਼ਾਓ ਜੀ ਚਿਊ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਉਹਨਾਂ ਦਾ ਜਿਹੜਾ ਮਾਰੇ ਲਾਗੋ ਕਲੱਬ ਹੈਗਾ ਉੱਥੇ ਮਿਲਿਆ। ਇਹ ਸੇਮ ਡੇ ਦੀ ਜਿਹੜੀ ਗੱਲਬਾਤ ਹੈਗੀ ਆ। ਸੋ ਕੰਪਨੀ ਨੇ ਇਹ ਕਿਹਾ ਆ ਵੀ ਜੇ ਟਿਕਟੌਕ 1 ਮਹੀਨੇ ਲਈ ਬੰਦ ਹੋ ਜਾਂਦੀ ਆ ਤੇ ਉਹਦੇ ਨਾਲ ਸਾਡੇ ਲਗਭਗ 50% ਯੂਜ਼ਰਸ ਜਿਹੜੇ ਆ ਆਊਟ ਚਲੇ ਜਾਣਗੇ ਤੇ ਐਡਵਰਟਾਈਜ਼ਿੰਗ ਰੈਵਨਿਊ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪਊਗਾ। ਸੋ ਇਹ ਕੇਸ ਜਿਹੜਾ ਬੜਾ ਇੰਪੋਰਟੈਂਟ ਆ। ਇੱਕ ਪਾਸੇ ਹੈਗਾ ਆ ਫ੍ਰੀ ਸਪੀਚ ਰਾਈਟਸ ਅਗੇਂਸਟ ਗਵਰਨਮੈਂਟ ਸਟੇਟਡ ਏਮ ਆਫ ਪੋਟੈਂਸ਼ੀਅਲ ਨੈਸ਼ਨਲ ਸਿਕਿਉਰਿਟੀ। ਸੋ ਗਵਰਨਮੈਂਟ ਕਹਿੰਦੀ ਆ ਵੀ ਸਾਡੀ ਜਿਹੜੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਆ, ਕਿਉਂਕਿ ਚਾਈਨੀਜ਼ ਬੇਸਡ ਕੰਪਨੀ ਆ। ਸਾਰਾ ਕੁਝ ਟਿਕਟੌਕ ਤੇ ਤੁਹਾਨੂੰ ਪਤਾ, ਜੋ ਦੁਨੀਆ ਦਾ ਬੰਦਾ ਜਿੱਥੇ ਕਿਤੇ ਵੀ ਜਾਂਦਾ ਹੈਗਾ ਉੱਥੇ ਵੀਡੀਓ ਬਣਾਈ ਜਾਂਦਾ ਹੈਗਾ। ਕਈ ਉਹਦੇ 'ਚ ਉੱਦਾਂ ਦੀਆਂ ਜਗ੍ਹਾ ਹੁੰਦੀਆਂ ਆ ਜਿਹੜੀਆਂ ਦੂਜੇ ਮੁਲਕਾਂ ਨੂੰ ਨਹੀਂ ਦਿਖਾਲਣ ਵਾਲੀਆਂ ਹੁੰਦੀਆਂ। ਸੋ ਦੂਸਰੇ ਪਾਸੇ ਫਰੀਡਮ ਆਫ ਸਪੀਚ ਵਾਲੀ ਦੀ ਜਿਹੜੀ ਗੱਲਬਾਤ ਹੈਗੀ ਆ, US ਕੋਰਟ ਆਫ ਅਪੀਲਸ ਨੇ ਜੋ ਡਿਸਟ੍ਰਿਕਟ ਆਫ ਕੋਲੰਬੀਆ ਸਰਕਟ ਦੀ ਆ ਯੂਨੈਨਿਮਸਲੀ ਅਪਹੈਲਡ ਕੀਤਾ ਸੀ ਲਾ ਦਸੰਬਰ 6 ਨੂੰ, ਤੇ ਉਹ ਤੋਂ ਬਾਅਦ ਐਮਰਜੈਂਸੀ ਪਲੀ ਆ ਡਿਨਾਈ ਕਰ ਦਿੱਤਾ ਸੀ, ਤੇ ਹੁਣ ਸੁਪਰੀਮ ਕੋਰਟ ਇਸ ਕੇਸ ਨੂੰ ਸੁਣਨ ਜਾ ਰਹੀ ਹੈਗੀ। ਜੀ ਬਿਲਕੁਲ। ਸੋ ਫਸਟ ਅਮੈਂਡਮੈਂਟ ਦੇ ਅੰਡਰ ਜਿਹੜਾ ਇਹ ਸਾਰਾ ਕੁਝ ਆ ਜਾਣਾ ਆ, ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ। ਇਹਦੇ ਨਾਲ ਇਹ ਤਾਂ ਨੈਸ਼ਨਲ ਸਿਕਿਉਰਿਟੀ ਥ੍ਰੈਟ ਦੇ ਅੰਬਰੇਲਾ ਦੇ ਅੰਡਰ ਟਿਕਟੌਕ ਦੇ ਉੱਤੇ ਬੈਨ ਦੀ ਗੱਲ ਜਿਹੜੀ ਉਹ ਚੱਲ ਰਹੀ ਹੈਗੀ ਆ। ਉਹ ਸੋਸ਼ਲ ਮੀਡੀਆ ਦੇ ਉੱਤੇ ਰੋਕ ਜਾਂ ਨਕੇਲ ਪਾਉਣ ਦੀ ਗੱਲ ਲੰਮੇ ਸਮੇਂ ਤੋਂ ਆਪਾਂ ਸੁਣਦੇ ਆ ਰਹੇ ਹਾਂ। ਸੋ 19 ਜਨਵਰੀ ਅਖੀਰਲਾ ਦਿਨ ਆ, ਉਦੋਂ ਤੱਕ ਕੀ ਬਣਦਾ ਆ ਇਹ ਦੇਖਣ ਵਾਲੀ ਗੱਲ ਆ। ਬਾਈਡਨ ਐਡਮਿਨਿਸਟ੍ਰੇਸ਼ਨ ਹੁਣ ਜਾ ਰਿਹਾ ਆ। ਟਾਈਮਿੰਗ ਜਿਹੜੇ ਆਰਗੂਮੈਂਟਸ ਦੀ ਉਸ ਟਾਈਮ ਦੇ ਉੱਤੇ ਜਦੋਂ ਉਹ ਪਹੁੰਚੀ ਆ, ਪਰ ਇਹ ਕਹਿੰਦੇ ਵੀ ਇਹਦੇ ਵਿੱਚ ਬਾਈ ਪਾਰਟੀਜ਼ਨ ਸਪੋਰਟ ਕਿਤੇ ਨਾ ਕਿਤੇ ਇਹਨਾਂ ਨੂੰ ਦੇਖਣ ਨੂੰ ਮਿਲ ਰਹੀ ਹੈਗੀ ਆ। ਵੀ ਉਹ ਚਾਹੁੰਦੇ ਨੇ ਵੀ ਟਿਕਟੌਕ ਜਿਹੜੀ ਚਾਈਨਾ ਦੇ ਵਿੱਚੋਂ ਬਾਹਰ ਜਿਹੜੀ ਉਹ ਆਵੇ, ਡਾਟਾ ਜਿਹੜਾ ਉੱਥੇ ਨਾ ਜਾਵੇ। ਸੋ ਤਕਰੀਬਨ ਸੇਮ ਵਿਚਾਰ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਦੇ ਵੀ ਜਿਹੜੇ ਉਹ ਰਹੇ ਨੇ। ਸੋ ਹੁਣ ਦੇਖੋ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ। ਦੋਨੋਂ ਪਾਰਟੀਆਂ ਦੇ ਜਿਹੜੇ ਲੋਕ ਨੇ, ਸਮਰਥਕ ਨੇ, ਉਹ ਇਸ ਨੂੰ ਆਪਣੇ ਹੱਕ ਦੇ ਲਈ ਵਰਤਣ ਦੀ ਕੋਸ਼ਿਸ਼ ਜਿਹੜੀ ਆ ਟਿਕਟੌਕ ਨੂੰ ਕਰਦੇ ਆ। ਇਹ ਹਮੇਸ਼ਾ ਹੀ ਸਵਾਲ ਰਹੇ ਆ। ਟਿਕਟੌਕ ਦੇ ਨਾਲ
ਬਾਕੀ ਸੋਸ਼ਲ ਮੀਡੀਆ ਜਾਇੰਟਸ ਦੇ ਉੱਤੇ ਵੀ ਕੀ ਉਹ ਕਿਸੇ ਦਾ ਇੱਕ ਦਾ ਭਾਰ ਜ਼ਿਆਦਾ ਤਾਂ ਨਹੀਂ ਪਾ ਦਿੰਦੇ ਲੋਕਾਂ ਦੇ ਵੱਲ ਨੂੰ, ਉਹਨਾਂ ਨੂੰ ਜਿਹੜਾ ਹੋਰ ਤਾਂ ਨਹੀਂ ਵਧਾ ਦਿੰਦੇ। ਸੋ ਟਿਕਟੌਕ ਇਸ ਟਾਈਮ ਪੂਰੀ ਛੱਛੋਪੰਚ ਆ। ਆਲਰੇਡੀ ਇਹਨਾਂ ਨੇ ਇੱਕ ਹੇਠਲੀ ਅਦਾਲਤ ਦੇ ਵਿੱਚ ਗੁਹਾਰ ਲਾਈ ਸੀ, ਜਿੱਥੇ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਸੀ। ਉਹਨਾਂ ਨੇ ਵੀ ਕਿਹਾ ਸੀਗਾ ਵੀ ਤੁਹਾਨੂੰ ਜਾਂ ਆਪਣੇ ਆਪ ਨੂੰ ਕਿਸੇ ਅਮਰੀਕਨ ਕੰਪਨੀ ਨੂੰ ਸੈੱਲ ਕਰਨਾ ਪਊਗਾ, ਤੇ ਨਹੀਂ ਤਾਂ ਬੈਨ ਦੇ ਲਈ ਜਿਹੜਾ ਉਹ ਤੁਸੀਂ ਤਿਆਰ ਹੋ ਜਾਓ। ਸੋ ਦੇਖੋ ਕੀ ਇਸ ਦੇ ਵਿੱਚ ਓਵਰਆਲ ਬਣਦਾ ਆ। ਓਵਰਆਲ ਸਾਈਡ ਨੋਟ ਤੇ ਹਰਜੋਤ ਸਿੰਘ ਜੀ, ਖਬਰ ਤੋਂ ਇਲਾਵਾ ਟਿਕਟੌਕ ਸੋਸ਼ਲ ਮੀਡੀਆ, ਚਾਹੇ ਉਹ ਫੇਸਬੁੱਕ ਆ, ਚਾਹੇ ਉਹ ਐਕਸ ਆ, ਤੇ ਚਾਹੇ ਉਹ ਇੰਸਟਾਗ੍ਰਾਮ ਆ, ਤੇ ਚਾਹੇ ਉਹ ਟਿਕਟੌਕ ਆ, ਇਹ ਸਾਰੇ ਕਾਸੇ ਦੇ ਕਰਕੇ ਜਿਹੜਾ ਕੰਟੈਂਟ ਮਿਆਰੀ ਨਹੀਂ ਆ, ਉਹਦੇ ਕਰਕੇ ਲੋਕਾਂ ਦਾ ਜਿਹੜਾ ਦਿਮਾਗ ਦਾ ਜਿਹੜਾ ਬ੍ਰੇਨ ਰੌਟ ਆ ਉਹ ਬਹੁਤ ਹੋ ਰਿਹਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉੱਤੇ ਆਪਾਂ ਸਪੈਸ਼ਲ ਪ੍ਰੋਗਰਾਮ ਇੱਕ ਬੀਤੇ ਦਿਨੀ ਜਿਹੜਾ ਪੰਜਾਬੀ ਟੈਕ ਟਾਕ ਪ੍ਰੋਗਰਾਮ ਅਸੀਂ ਕਰਦੇ ਹਾਂ, ਉਹਦੇ ਵਿੱਚ ਗੱਲਬਾਤ ਕੀਤੀ ਆ ਕੀ ਹੁੰਦਾ ਆ ਬ੍ਰੇਨ ਰੌਟ ਤੇ ਕੀ ਉਸਦੇ ਜਿਹੜੇ ਉਹ ਅਸਰ ਆ, ਉਹ ਜ਼ਰੂਰ ਸਾਰੇ ਜਣੇ ਦੇਖਿਓ ਤੇ ਸੁਣਿਓ ਵੀ ਜੀ। ਹਰਜੋਤ ਸਿੰਘ।